को पुछांगे कि आखिर उन्हें खत के लिखा है, खत के कुछ है, बाकी कुछ मामलात भी उन्होंने गल करांगे। गुरपंत सिंह साहब बहुत बहुत शुक्रिया सर, तुसी मेरे प्रोग्राम वास्ते टाइम कढ़िया। सब तो पहले तो मैं चाहांगा जो तुसी खत लिखा है ट्रंप नूं, अमरीकी सदर ट्रंप नूं, ਉਹਦੇ हवाले नाल दसो सर उस खत के कुछ लिखा गया ਤੁਹਾਡੀ तरफों। ਦੇਖੋ ਜੀ, ਸਭ ਤੋਂ ਪਹਿਲਾਂ ਸ਼ਾਹਿਜ਼ਾਦ ਤੁਹਾਨੂੰ ਵੀ ਤੇ ਪੂਰੇ ਪਾਕਿਸਤਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी जी ਇਹ ਪ੍ਰੈਜ਼ੀਡੈਂਟ ਟਰੰਪ ਨੇ 19 ਮੁਲਕਾਂ ਦੇ ਉੱਤੇ ਪਾਬੰਦੀ ਲਗਾਈ ਹੈ ਕਿ 19 ਮੁਲਕਾਂ ਦੇ ਜਿਹੜੇ ਸਿਟੀਜ਼ਨ ਹੈ ਉਹ ਅਮਰੀਕਾ 'ਚ ਆਉਂਦੇ ਆ ਤੇ ਇੱਥੋਂ ਦੇ ਸਿਸਟਮ सही ਨੂੰ ਜਿਹੜਾ ਹੈ ਉਹ ਅਬਿਊਜ਼ ਕਰਕੇ, ਉਸ ਦੇ ਵਿੱਚੋਂ ਲੂਪ ਹੋਲਸ ਕਰਕੇ ਤੇ ਇੱਥੇ ਰਹਿਣ ਦੀ ਕੋਸ਼ਿਸ਼ ਕਰਦੇ ਆ ਤੇ ਮੁੜ ਕੇ ਅਮਰੀਕਾ ਦੇ ਖਿਲਾਫ ਹੀ ਭੁਗਤ ਰਹੇ ठीक ਆ। ਸੋ ਪ੍ਰੈਜ਼ੀਡੈਂਟ ਟਰੰਪ ਜਿਹੜੀ ਹੈ, ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਹੈ ਅਮਰੀਕਾ ਫਸਟ, ਕਿ ਅਮਰੀਕਾ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ, सही ਅਮਰੀਕਾ ਦੀਆਂ ਜਿਹੜੀਆਂ ਜੌਬਸ ਹੈ ਤੇ ਅਮਰੀਕਾ ਦੇ ਜਿਹੜੇ ਬਿਜ਼ਨਸਿਸ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਣਾ ਹੈ। ਸੋ जी ਇਹਨਾਂ ਸਾਰਿਆਂ ਨੂੰ ਜੇ ਦੇਖਿਆ ਜਾਵੇ ਫੈਕਟਸ ਨੂੰ, ਤੇ ਫਿਰ ਇਸ ਦੇ ਵਿੱਚ ਅਮਰੀਕਾ ਦਾ ਤੇ ਪ੍ਰੈਜ਼ੀਡੈਂਟ ਟਰੰਪਸ ਦੀ ਅਮਰੀਕਾ ਫਸਟ ਪਾਲਿਸੀ ਦਾ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਹੈ ठीक ਉਹ ਨਰਿੰਦਰ ਮੋਦੀ ਦਾ ਹਿੰਦੁਸਤਾਨ ਹੈ, ਉਹ ਇੰਡੀਆ ਹੈ। ਕਿਉਂ ਜੇ ਆਪਾਂ ਦੇਖਿਆ ਜਾਏ ਅਮਰੀਕਾ ਦੀਆਂ ਜੌਬਸ ਤੇ ਉਹ H1B ਜਿਹਨੂੰ ਕਹਿੰਦੇ ਆ, ਜਿਹਦੇ ਚ ਟੈਂਪਰੇਰੀ ਵਰਕਰ ਹੈ, ਉਹ ਪਿਛਲੇ 1990-92 ਤੋਂ ਉਸ ਨੂੰ ਲੂਪ ਹੋਲਸ ਨੂੰ ਅਬਿਊਜ਼ ਕਰਕੇ ਮਿਲੀਅਨਸ ਦੀ ਤਾਦਾਦ ਦੇ ਵਿੱਚ ਜਿਹੜੇ ਹਿੰਦੁਸਤਾਨੀ ਹੈ, ਇੰਡੀਅਨਸ ਆ, ਉਹ ਇੱਥੇ जी जी ਪਹੁੰਚੇ ਹੋਏ ਆ, ਜਿਹਦੇ ਨਾਲ ਅਮਰੀਕਾ ਦੀਆਂ ਜੌਬਸ ਜਿਹੜੀਆਂ ਅਮਰੀਕਨਸ ਦੀਆਂ ਜੌਬ ਹੈ ਉਹ ਥੋੜੇ ਪੈਸਿਆਂ ਤੇ ਉਹ ਆਪ ਕੰਮ ਕਰਦੇ ਆ ਤੇ ਅਮਰੀਕਨਸ ਨੂੰ ਹੀ ਟ੍ਰੇਨ ਕਰਕੇ ਉਹਨਾਂ ਨੂੰ ਇੱਥੇ ਰੱਖਣਾ ਪੈਂਦਾ। ਸੋ ਇਹੀ ਹਾਲਾਤ H1B ਤੇ ਜਦੋਂ ਇਹ ਕਨਵਰਟ सही ਹੁੰਦੇ ਆ, ਗ੍ਰੀਨ ਕਾਰਡ ਲੈਂਦੇ ਆ, ਫਿਰ ਸਿਟੀਜ਼ਨ ਬਣਦੇ ਆ, ਪਰ ਜਿਹੜੀ ਇਹਨਾਂ ਦੀ ਲਾਇਲਟੀ ਹੈ ਉਹ ਅੱਜ ਵੀ ਜਿਹੜੀ ਹੈ ਹਿੰਦੁਸਤਾਨ ਨਾਲ ਤੇ ਨਰਿੰਦਰ ਮੋਦੀ ਦੀ ਸਰਕਾਰ ਨਾਲ ਹੈ। ਸੋ ਖਤ ਵਿੱਚ ਇਹ ਕਿਹਾ ਗਿਆ, ਪ੍ਰੈਜ਼ੀਡੈਂਟ ਟਰੰਪ ਨੂੰ ਅਰਜ਼ ਕੀਤਾ ਕਿ ਜਿੱਥੇ 19 ਮੁਲਕ ठीक ਹੈ ਜਿਨ੍ਹਾਂ ਨੂੰ ਪਾਬੰਦੀ ਲੱਗੀ ਹੈ, ਉਹਨਾਂ ਤੇ ਸਭ ਤੋਂ ਪਹਿਲਾ ਮੁਲਕ ਜਿਹੜਾ 20ਵਾਂ ਹੈ ਉਹ ਹਿੰਦੁਸਤਾਨ, ਉਹ ਨਰਿੰਦਰ ਮੋਦੀ ਦਾ ਇੰਡੀਆ ਹੋਣਾ ਚਾਹੀਦਾ ਹੈ। इस खातिर एक और चीज़ भी है, तुसी फ्रॉड का भी जिक्र किया, नाल ये भी जिक्र किया कि जी कैमिकल एक्सपोर्ट दे विच भी मुलविस ने, नाल कुछ वीज़िया के हवाले नाल गल की, ते बड़ी अहम चीज़ जी सिखां दे कतल के हवाले नाल है वो भी तुसी जिक्र किया सर, उस हवाले नाल ही दसो सर कि कुछ है। ਦੇਖੋ, ਜਿੱਦਾਂ ਮੈਂ ਦੱਸਿਆ ਕਿ ਜਿੰਨੇ ਵੀ ਹਿੰਦੁਸਤਾਨ ਤੋਂ ਆ ਰਹੇ ਆ ਇੰਡੋ, ਮੈਂ जी जी ਕਹਾਂਗਾ ਦੀ ਫਾਲੋਅਰਸ ਆਫ ਮੋਦੀਜ਼ ਵਾਇਲੈਂਟ ਹਿੰਦੂਤਵਾ ਆਈਡੀਓਲੋਜੀ, ਜਿਹੜੇ ਹਿੰਦੂਤਵਾ ਦੇ ਉਹਦੇ ਫਾਲੋਅਰਸ ਆ, ਤੇ ਉਹਦੇ ਚ ਖਤ ਚ ਇਹ ਕਿਹਾ ਗਿਆ ਕਿ ਸਿਰਫ ਪੰਜਾਬ ਵਾਲੇ ਸਿੱਖ ਤੇ ਜਾਂ ਜਿਹੜੇ ਹਿੰਦੁਸਤਾਨ ਚ सही ਸਿੱਖ ਰਹਿੰਦੇ ਆ ਉਹਨਾਂ ਨੂੰ ਛੱਡ ਕੇ ਹਰ ਇੱਕ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਸੋ ਜਿਹੜਾ ਤਾਂ ਜੁਰਮ ਕਰਨ ਦੀ ਗੱਲ ਹੈ ਉਹ ਅਮਰੀਕਾ ਫਸਟ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਆਧਾਰ ਦੱਸਿਆ ਕਿ ਅਮਰੀਕਨਸ ਦੀਆਂ ਜੌਬਸ ठीक ਲੈ ਕੇ ਤੇ ਉਹ ਉਹਨਾਂ ਨੂੰ ਜਿਹੜਾ ਇੱਥੋਂ ਜੌਬਲੈਸ ਕਰਦੇ ਆ ਤੇ ਇਕਨੋਮਿਕਲੀ ਉਹ ਜਿਹੜਾ ਹਿੰਦੁਸਤਾਨ ਨੂੰ ਜਿਹੜਾ ਉਹ ਸਾਲਿਡ ਕਰਦੇ ਆ ਤੇ ਅਮਰੀਕਾ ਨੂੰ ਉਹ ਵੀਕ ਕਰਦੇ ਪਏ ਆ। सही ਸੈਕੰਡ ਕੰਮ ਹੈ ਕਿ ਜੇ ਤੁਸੀਂ ਅਮਰੀਕਾ ਦੀ ਪਾਲਿਸੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਹੈ ਵੀ ਉਹਨੇ ਅਮਰੀਕਾ ਦੇ ਵਿੱਚੋਂ ਦੀ ਜਿਹੜੇ ਡਰੱਗਸ ਹੈ जी ਉਹਦੇ जी ਉੱਤੇ ਉਹਨੇ ਵਾਰ ਲਗਾਈ ਹੋਈ ਹੈ ਤੇ ਡਰੱਗਸ ਦੇ ਅਗੇਂਸਟ ਜਿਹੜੀ ਵਾਰ ਹੈ ਉਹਦੇ ਵਿੱਚ ਵੀ ਹਿੰਦੁਸਤਾਨ ਦੀਆਂ, ਨਰਿੰਦਰ ਮੋਦੀ ਦੀਆਂ, ਅਮਿਤ ਸ਼ਾਹ ਦੀ ਨੇੜੇ ਦੀਆਂ ਕੰਪਨੀਆਂ ਜਿਹੜੀਆਂ ਹੈ, ਜਿਹੜਾ ਪ੍ਰੀਕਰਸਰ ਹੁੰਦਾ ਹੈ ਫੈਂਟਨੇਲ ਬਣਾਉਣ ਵਾਲਾ ਜਿਹੜਾ ਕੈਮੀਕਲ ਹੁੰਦਾ ਹੈ, जी ਉਹ जी ਹਿੰਦੁਸਤਾਨ ਤੋਂ ਲਗਾਤਾਰ ਇੱਥੇ ਸ਼ਿਪ ਹੋ ਰਿਹਾ ਹੈ। ਔਰ ਪਿਛਲੇ ਸਮੇਂ 'ਚ 2 ਜਾਂ 3 ਹਿੰਦੁਸਤਾਨ ਇੰਡੀਆ ਦੀਆਂ ਜਿਹੜੀਆਂ ਕੰਪਨੀਆਂ ਹੈ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਅਮਰੀਕਾ ਦੇ ਵਿੱਚ ਕਿ ਉਹ ਜਿਹੜਾ ਕੈਮੀਕਲ ਹੈ ਪ੍ਰੀਕਰਸਰ ਫਾਰ ਫੈਂਟਨੇਲ, ਜਿਹੜੀ ਡਰੱਗ ਬਣਾਉਣ ਦਾ, सही ਜਿਹਦੇ ਕਰਕੇ ਸਭ ਤੋਂ ਜ਼ਿਆਦਾ ਅਮਰੀਕਨਸ ਇਸ ਵਕਤ ਮਰਦੇ ਪਏ ਆ ਉਸ ਡਰੱਗ ਦੇ ਨਾਲ, ਉਹ ਹਿੰਦੁਸਤਾਨ ਜਿਹੜਾ ਹੈ ਉਹ ਇੱਥੇ ਐਕਸਪੋਰਟ ਕਰ ਰਿਹਾ ਹੈ। थोड़ा जिहा बाबरी मस्जिद के हवाले नाल गल कर लैने आ। बाबरी मस्जिद तुहानूं पता है शहीद किया गया सी, उहदी जगह के उत्ते मंदिर बनाने का मामला सी, ते हुण एक कांग्रेसी रहनुमा ने जिहड़ा है वो मगरबी बंगाल के रहनुमा ने, उन्होंने ऐलान किया कि जी मैं हुण एक और बाबरी मस्जिद तामीर करांगा, तो उहदे वास्ते कह रहे हैं कि जी चंदा भी दिओ तो मेरे नाल मदद भी करो। इस हवाले नाल तुसीं की कहोगे सिख बरादरी जिहड़ी मौजूद है हिंदुस्तान विच ते बाकी मुल्कां दे विच, उन्हां नूं की कहोगे? ਦੇਖੋ, ਅਸੀਂ ਤਾਂ ਸਭ ਤੋਂ ਪਹਿਲਾਂ ਸਿਰਫ ਜਿਹੜਾ ਸਿੱਖ ਹੈ ਹਮੇਸ਼ਾ ਦੁਨੀਆ ਦੇ ਵਿੱਚ ਜਿੱਥੇ ਵੀ ਬੈਠਾ ਹੈ, ਉਹ ਜਿੱਥੇ ਵੀ जी ਬੇਇਨਸਾਫੀ जी ਦੀ ਗੱਲ ਹੁੰਦੀ ਹੈ ਤੇ ਉਹ ਉਸ ਬੇਇਨਸਾਫੀ ਦੇ ਖਿਲਾਫ ਅਸੀਂ ਜਿਹੜਾ ਹਮੇਸ਼ਾ ਝੰਡਾ ਜਿਹੜਾ ਚੁੱਕਿਆ ਹੁੰਦਾ ਹੈ,
ਔਰ 6 ਦਸੰਬਰ ਜਿਹੜੀ 1992 ਨੂੰ ਇਹਨਾਂ ਨੇ ਪੁਰਾਣੀ ਬਾਬਰੀ ਮਸਜਿਦ ਜਿਹੜੀ ਹੈ ਉੱਥੇ 1500 ਸਦੀ ਦੀ 1600 ਦੀ ਉਹਨੂੰ ਜਿਹੜਾ ਇਹਨਾਂ ਨੇ ਢਾਇਆ ਤੇ ਜਿਹੜੀ ਇੱਕ ਇੱਕ ਇੱਟ ਉੱਥੋਂ ਦੀ ਢਾਈ ਗਈ ਹੈ। ਅਸੀਂ ਖੁੱਲ੍ਹੇਆਮ ਐਲਾਨ ਕੀਤਾ ਕਿ ਜਿਹੜੀ ਬਾਬਰੀ ਮਸਜਿਦ ਉਹ ਢਾਈ ਗਈ ਹੈ ਉਸ ਦੀ ਇੱਕ ਇੱਕ ਇੱਟ ਜਿਹੜੀ ਢਾਈ ਹੈ ਉਹਦਾ ਇਨਸਾਫ ਲਵਾਂਗੇ। ਇਹ ਵੀ ਕਿਹਾ ਗਿਆ ਕਿ ਜਦੋਂ ਅਸੀਂ ਪੰਜਾਬ ਜਿਹੜਾ ਇਸ ਵਕਤ ਭਾਰਤ ਦੇ ਕਬਜ਼ੇ 'ਚ ਹੈ, ਜਦੋਂ ਆਜ਼ਾਦ ਹੋ ਕੇ ਇੱਕ ਅਲੱਗ ਮੁਲਕ ਖਾਲਿਸਤਾਨ ਬਣਦਾ ਹੈ ਤੇ ਉਸੇ ਅਯੋਧਿਆ ਦੇ ਉੱਤੇ ਜਿੱਥੇ ਇਹਨਾਂ ਨੇ ਰਾਮ ਟੈਂਪਲ ਬਣਾ ਦਿੱਤਾ ਹੈ, ਜਿੱਥੇ ਨਰਿੰਦਰ ਮੋਦੀ ਨੇ 25 ਨਵੰਬਰ ਨੂੰ ਉੱਥੇ ਝੰਡਾ ਚੜਾਇਆ ਹੈ, ਉਸੇ ਜਗ੍ਹਾ ਦੇ ਉੱਤੇ ਅਸੀਂ ਇਹ ਐਲਾਨ ਕੀਤਾ ਤੇ ਅਸੀਂ ਅਹਿਦ ਲਿਆ ਕਿ ਬਾਬਰੀ ਮਸਜਿਦ ਦੀ ਉਸਾਰੀ ਹੋਏਗੀ ਜਦੋਂ ਭਾਰਤੀ ਕਬਜ਼ੇ ਵਾਲਾ ਪੰਜਾਬ ਅਸੀਂ ਆਜ਼ਾਦ ਕਰਾ ਕੇ ਖਾਲਿਸਤਾਨ ਬਣਾਉਂਦੇ ਹਾਂ। ਕੁਝ ਦਿਨ ਪਹਿਲਾਂ ਸਰ ਤੁਸੀਂ ਇਹਤਜਾਜ ਕੀਤਾ ਸੀ, ਰਾਜਨਾਥ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਸਿੰਧ ਦੇ ਹਵਾਲੇ ਨਾਲ ਕਿ ਜੀ ਅਸੀਂ ਸਿੰਧ ਨੂੰ ਸ਼ਾਮਿਲ ਕਰ ਲਵਾਂਗੇ, ਜਿਸ ਤਰ੍ਹਾਂ ਉਹ ਬਿਆਨ ਦਿੰਦੇ ਰਹਿੰਦੇ ਨੇ ਤੁਹਾਨੂੰ ਪਤਾ, ਤੇ ਤੁਸੀਂ ਇੱਕ ਇਹਤਜਾਜ ਵੀ ਕੀਤਾ ਸੀ ਇਸ ਬਿਆਨ ਦੇ ਉੱਤੇ। ਤੇ ਇਹਤਜਾਜ ਵਿੱਚ ਉਹਦਾ ਮਤਲਬ ਕੀ ਸੀ ਤੁਹਾਡਾ ਉਸ ਇਹਤਜਾਜ ਦੇ ਹਵਾਲੇ ਨਾਲ, ਕਿਉਂਕਿ ਤੁਸੀਂ ਗਏ ਸੋ ਉੱਥੇ ਜਿਹੜੀ ਭਾਰਤ ਦੀ ਐਮਬੈਸੀ ਹੈ ਉਹਦੇ ਬਾਹਰ ਵੀ, ਤੇ ਉਸ ਇਹਤਜਾਜ ਦੇ ਹਵਾਲੇ ਨਾਲ ਕੁਝ ਦੱਸੋ ਸਰ। ਦੇਖੋ ਅਸੀਂ ਤਾਂ ਹਮੇਸ਼ਾ ਹੀ ਜਿੱਦਾਂ ਦੱਸਿਆ ਕਿ ਜਿਹੜਾ ਸਿੱਖ ਪੰਥ ਹੈ, ਜਿਹੜੇ ਸਿੱਖ ਕੌਮ ਹੈ, ਉਹਦਾ ਫਲਸਫਾ ਹੈ ਕਿ ਜਿਹਦੇ ਨਾਲ ਵੀ ਬੇਇਨਸਾਫੀ ਹੋ ਰਹੀ ਹੈ ਉਹਦੇ ਨਾਲ ਅਸੀਂ ਖਲੋਣਾ। ਤੇ ਰਾਜਨਾਥ ਨੇ ਬਿਆਨ ਦਿੱਤਾ ਸੀ ਕਿ ਜੀ ਉਹ ਸਿੰਧ ਜਿਹੜਾ ਹੈ ਪਾਕਿਸਤਾਨ ਵਾਲਾ ਉਹ ਭਾਰਤ ਦੇ ਨਾਲ ਮਿਲਾਵਾਂਗੇ। ਤੇ ਉਹਦੇ ਉੱਤੇ ਮੈਂ ਖੁੱਲ੍ਹੇਆਮ ਇਹਨਾਂ ਨੂੰ ਚੈਲੰਜ ਕੀਤਾ ਇਸ ਹਿੰਦੁਸਤਾਨ ਨੂੰ, ਨਰਿੰਦਰ ਮੋਦੀ ਨੂੰ, ਰਾਜਨਾਥ ਨੂੰ, ਕਿ ਸਿੰਧ ਤਾਂ ਬਹੁਤ ਦੂਰ ਦੀ ਗੱਲ ਹੈ ਮਿਲਾਉਣਾ ਨਾਲ। ਪਾਕਿਸਤਾਨ ਜਿਹੜਾ ਸਾਡੇ ਲਈ ਇੱਕ ਬਹੁਤ ਹੀ ਪਾਕ ਜਗ੍ਹਾ ਜਿੱਥੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ, ਵੀ ਪਾਕਿਸਤਾਨ ਦੇ 1 ਇੰਚ ਦੇ ਵਿੱਚ ਹਿੰਦੁਸਤਾਨ ਦੀ ਫੌਜ ਜਿਹੜੀ ਹੈ ਤੁਸੀਂ ਵੜ ਕੇ ਵਿਖਾਓ। ਸਿੱਖ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਅਸੀਂ ਉਹਨੂੰ ਲਾਮਬੰਦ ਕਰਾਂਗੇ। ਤੇ ਇਹ ਵੀ ਮੈਂ ਗੁਜ਼ਾਰਿਸ਼ ਕੀਤੀ ਹੈ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਨੂੰ ਕਿ ਅੱਜ ਤੁਹਾਡੇ ਕੋਲ ਸਮਾਂ ਹੈ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਪਾਕਿਸਤਾਨ ਦੇ ਨਾਲ ਖੜਾ ਹੈ, ਪਾਕਿਸਤਾਨ ਦੇ ਨਾਲ ਝੁਕਾ ਹੈ, ਕਿ ਤੁਸੀਂ ਇੱਕ ਜਿਹੜਾ ਹੈ ਕਾਲ ਦਿਓ, ਕਿਉਂਕਿ ਫਾਰਨ ਫਾਈਟਰਸ ਦਾ ਇੱਕ ਬਹੁਤ ਵੱਡਾ ਅੰਤਰਰਾਸ਼ਟਰੀ ਕਾਨੂੰਨ ਹੈ ਜਿਹਦੇ ਵਿੱਚ ਤੁਸੀਂ ਸਿੱਖ ਪੰਥ ਨੂੰ, ਚਾਹੇ ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਹੈ ਜਾਂ ਜਿਹੜੇ ਬਾਹਰ ਵਸਦੇ ਆ, ਉਹਨਾਂ ਨੂੰ ਤੁਸੀਂ ਆਵਾਜ਼ ਦਿਓ, ਉਹਨਾਂ ਨੂੰ ਕਾਲ ਕਰੋ ਕਿ ਭਾਈ ਪਾਕਿਸਤਾਨ ਦੀ ਆਰਮੀ ਤੁਹਾਨੂੰ ਟ੍ਰੇਨ ਕਰੇਗੀ ਤੇ ਤੁਸੀਂ ਸਾਡੇ ਨਾਲ ਰਲ ਕੇ ਹਿਫਾਜ਼ਤ ਕਰਨੀ ਹੈ, ਹਮਲਾ ਨਹੀਂ ਕਰਨਾ, ਹਿਫਾਜ਼ਤ ਕਰਨੀ ਹੈ। ਤੇ ਜੇ ਹਿੰਦੁਸਤਾਨ ਹਮਲਾ ਕਰਦਾ ਪਾਕਿਸਤਾਨ ਤੇ ਦੁਬਾਰਾ ਤਾਂ 24 ਘੰਟੇ ਦੇ ਵਿੱਚ ਜਿਹੜੀ ਸਿੱਖ ਫੌਜ ਤਿਆਰ ਕੀਤੀ ਹੋਏਗੀ ਅਸੀਂ ਇਹਨਾਂ ਦੀ ਦਿੱਲੀ ਦੇ ਉੱਤੇ ਕੇਸਰੀ ਝੰਡੇ ਜਿਹੜੇ ਉਹ ਚੜਾ ਦੇਵਾਂਗੇ। ਖਾਲਿਸਤਾਨ ਮੂਵਮੈਂਟ ਤੇ ਮੌਜੂਦ ਹੈ, ਉਹਦੇ ਇਲਾਵਾ ਵੀ ਭਾਰਤ ਵਿੱਚ ਜਿਹੜਾ ਹੈ ਉਹ ਖੁਦ ਮੁਖਤਾਰੀ ਦੀਆਂ ਕੁਝ ਤਹਿਰੀਕਾਂ ਚੱਲ ਰਹੀਆਂ ਨੇ, ਉਸ ਹਵਾਲੇ ਨਾਲ ਕੀ ਕਹਿੰਦੇ ਹੋ? ਦੇਖੋ ਇੱਕੋ ਇੱਕ ਖਾਲਿਸਤਾਨ ਦੀ ਮੁਹਿੰਮ ਚੱਲਦੀ ਪਈ ਹੈ ਦੁਨੀਆ ਦੇ ਵਿੱਚ, ਉਹ ਹੈ ਖਾਲਿਸਤਾਨ ਰੈਫਰੈਂਡਮ ਦੀ। ਕੋਈ ਵੀ ਤਾਰੀਖ ਖਾਲਿਸਤਾਨ ਦੀ ਹੋਰ ਜਿਹੜੀ ਹੈ ਉਹ ਨਹੀਂ ਚੱਲਦੀ ਪਈ, ਨਾ ਹੀ ਪੰਜਾਬ ਦੇ ਵਿੱਚ ਤੇ ਨਾ ਹੀ ਦੁਨੀਆ ਭਰ ਦੇ ਵਿੱਚ। ਸੋ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ, ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਜਿਹੜਾ ਕਿ UN ਦੇ ਆਧਾਰ ਦੇ ਉੱਤੇ ਹੈ, ਉਹ ਸਾਰੀ ਦੁਨੀਆ ਦੇ ਵਿੱਚ ਹੱਕ ਹੈ ਕਿ ਇੰਡੀਜਨਸ ਪੀਪਲ ਜਿਹੜੇ ਲੈਂਡ ਦੇ ਹੈ, ਜਿੱਦਾਂ ਸਿੱਖ ਹੈ ਪੰਜਾਬ ਦੇ ਵਿੱਚ ਜਿਹੜੇ ਮੂਲ ਨਿਵਾਸੀ, ਉਹਨਾਂ ਦਾ ਹੱਕ ਹੁੰਦਾ ਹੈ ਕਿ ਉਹ ਜਿਹੜਾ ਮੁਲਕ ਨੇ ਉਹਨਾਂ ਤੇ ਕਬਜ਼ਾ ਕੀਤਾ ਹੈ, ਜਿਸ ਮੁਲਕ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੋਈ ਹੈ, ਜਿਸ ਮੁਲਕ ਨੇ ਹਿੰਦੁਸਤਾਨ ਨੇ ਅੱਜ ਆਰਥਿਕ ਨਸਲਕੁਸ਼ੀ ਕਰਦੇ ਪਏ ਹੈ, ਉਹ ਉਹਨਾਂ ਦੇ ਖਿਲਾਫ ਝੰਡਾ ਚੱਕਣ ਤੇ ਦੁਨੀਆ ਦੇ UN ਕਾਨੂੰਨਾਂ ਦੇ ਹੇਠ ਇੱਕ ਵਾਰੀ ਵੋਟ ਦੀ ਆਵਾਜ਼ ਲਗਾਉਣ ਕਿ ਅਸੀਂ ਕਿ ਸ਼ੁੱਡ ਇੰਡੀਅਨ ਗਵਰਨਡ ਪੰਜਾਬ ਬੀ ਐਨ ਇੰਡੀਪੈਂਡੈਂਟ ਕੰਟਰੀ। ਇਹ ਜਿਹੜੀ ਹੈ ਇਹ ਮੋਹਰ ਲੱਗੇਗੀ ਤਾਂ ਪਤਾ ਲੱਗੇਗਾ ਕਿ ਜਿਹੜਾ ਪੰਜਾਬ ਹੈ ਉਹ ਹਿੰਦੁਸਤਾਨ ਯੂਨੀਅਨ ਆਫ ਸਟੇਟਸ ਦੇ ਵਿੱਚ ਰਹਿਣਾ ਚਾਹ ਰਿਹਾ ਹੈ ਕਿ ਇੱਕ ਆਜ਼ਾਦ ਮੁਲਕ ਹੋਣਾ ਚਾਹ ਰਿਹਾ ਹੈ। ਪਰ ਉਹਦੇ ਵਾਸਤੇ ਸਾਨੂੰ ਇਸ ਵਕਤ ਸਪੋਰਟ ਦੀ ਜ਼ਰੂਰਤ ਹੈ। ਜਿੱਦਾਂ ਅਸੀਂ ਹਮੇਸ਼ਾ ਪਾਕਿਸਤਾਨ ਦੇ ਆਵਾਮ ਦੇ ਨਾਲ ਖਲੋਨੇ ਆ, ਉਹੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਪਾਕਿਸਤਾਨ ਦੀ ਸਰਕਾਰ, ਫੌਜ ਤੇ ਆਵਾਮ ਇੱਕ ਵਾਰਾ ਇਹ ਜ਼ਰੂਰ ਸਪੋਰਟ ਕਰਨ ਤੇ ਜਿਹੜਾ ਪਾਕਿਸਤਾਨ ਹੈ ਤੇ ਉਹਨਾਂ ਦੇ ਨੇੜੇ ਜਿਹੜਾ ਨਵਾਂ ਮੁਲਕ ਬਣੇਗਾ ਉਹਦਾ ਨਾਮ ਖਾਲਿਸਤਾਨ ਹੋਏਗਾ ਤੇ ਜਿਹਦੇ ਨਾਲ ਹਮੇਸ਼ਾ ਪਾਕਿਸਤਾਨ ਦੀ ਹੋਂਦ ਬਚੀ ਰਹੇਗੀ। ਉਹ ਫਿਰ ਪੰਜਾਬ ਦਾ, ਖਾਲਿਸਤਾਨ ਦਾ ਤੇ ਹਿੰਦੁਸਤਾਨ ਦਾ ਆਪਣਾ ਮਸਲਾ ਹੋਏਗਾ। ਫਿਰ ਅਸੀਂ ਸੰਭਾਲਾਂਗੇ ਕਿ ਹਿੰਦੁਸਤਾਨ ਨਾਲ ਕਿਵੇਂ ਲੜਨਾ।